ਬਾਬਾ ਜੀ ਫਰੀਦ ਸ਼ਕਰਗੰਜ ਸਰਕਾਰ ਦੇ 130 ਅਸ਼ਲੋਕ ਨੇ। ਇਹਨਾਂ ਅਸ਼ਲੋਕਾਂ ਵਿੱਚ ਗੁਰੂ ਗ੍ਰੰਥ ਸਾਹਿਬ 'ਚ ਨੇ। ਇਹਨਾਂ ਅਸ਼ਲੋਕਾਂ 'ਚੋਂ 18 ਜਿਹੜੇ ਸ਼ਲੋਕ ਨੇ, ਬਾਕੀ ਤੇ ਗੁਰੂਆਂ ਦੇ ਨੇ। ਔਰ 112 ਅਸ਼ਲੋਕ ਬਾਬਾ ਜੀ ਫਰੀਦ, ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਸ਼ੇਖ ਫਰੀਦ ਜਾਂ ਸ਼ੇਖ ਫਰੀਦ ਕਿਹਾ ਗਿਆ, ਉਹਨਾਂ ਦੇ ਨਾਂ 'ਤੇ। ਬਾਬਾ ਜੀ ਦੇ ਜਿਹੜੇ ਮਰਦਾਨੇ ਖੁਦਾ ਹੁੰਦੇ ਨੇ, ਅੱਲਾ ਵਾਲੇ, ਜਿਹੜੇ ਪਹੁੰਚੇ ਬਜ਼ੁਰਗ ਹੁੰਦੇ ਨੇ, ਉਹਨਾਂ ਦੇ ਬਾਰੇ 'ਚ ਜੋ ਸ਼ੇਰ ਕੇ ਨੇ, ਸ਼ਲੋਕ ਕੇ ਨੇ, ਉਹਨਾਂ 'ਚੋਂ ਇੱਕ ਸ਼ੇਰ ਬੜੇ ਮਜ਼ੇਦਾਰ ਹੈ, ਸਮਝਣ ਵਾਲਾ ਹੈ ਸ਼ੇਰ ਜਿਹੜਾ ਬਾਬਾ ਜੀ ਕਹਿੰਦੇ ਨੇ। ਆਪ ਕਹਿੰਦੇ ਨੇ ਕਿ ਹੰਸ ਉੱਡਰ ਕੁਦਰੇ ਪਿਆ, ਲੋਕ ਵਿਡਾਰਨ ਜਾ। ਹੰਸ ਉੱਡਦਾ ਉੱਡਦਾ ਆਇਆ, ਆ ਕੇ ਕੁਦਰਾ ਮੀਨ ਅਨਾਜ, ਉਹ ਅਨਾਜ ਦੇ ਖੇਤ ਵਿੱਚ ਆ ਕੇ ਬੈਠ ਗਿਆ। ਹੰਸ ਉੱਡਦਾ ਉੱਡਦਾ ਆਇਆ, ਖੇਤ 'ਚ ਆ ਕੇ ਬੈਠ ਗਿਆ। ਲੋਕੀ ਜਿਹੜੇ ਨੇ ਉਹਨੂੰ ਉਡਾਰਨ ਜਾ ਰਹੇ ਨੇ, ਉਡਾਣ, ਉਹ ਕਿੱਧਰ ਆ ਗਿਆ, ਉਹ ਕਿੱਧਰ ਆ ਗਿਆ, ਦੌੜ ਜਾ ਦੌੜ ਜਾ ਦੌੜ ਜਾ। ਲੋਕਾਂ ਨੂੰ ਆਪਣੇ ਉਸ ਅਨਾਜ ਦੀ ਫਿਕਰ ਪੈ ਗਈ। ਉਹਨਾਂ ਨੂੰ ਨਹੀਂ ਪਤਾ ਕਿ ਹੰਸ ਹੈਗਾ। ਉਹਨਾਂ ਦੇ ਤੇ ਇਲਮ 'ਚ ਇਹ ਕੋਈ ਪਰਿੰਦਾ ਆ ਗਿਆ ਕੋਈ, ਜਿਹੜਾ ਆ ਕੇ ਉਹਨਾਂ ਦੇ ਖੇਤ ਵਿੱਚ ਚੁੰਝਾਂ ਮਾਰੇਗਾ ਔਰ ਫਸਲ ਖਰਾਬ ਕਰ ਦੇਗਾ ਜਾਂ ਲੈ ਜਾਏਗਾ। ਇਹ ਬਾਬਾ ਜੀ ਕਿਉਂ ਕਹਿ ਰਹੇ ਨੇ ਕਿ ਗੇਲਾ ਲੋਕ ਨਾ ਜਾਣਦਾ, ਹੰਸ ਨਾ ਕੁਦਰਾ ਖਾ। ਕਿ ਇਹ ਗਾਫਲ ਲੋਕ ਇਸ ਗੱਲ ਨੂੰ ਸਮਝਦੇ ਹੀ ਨਹੀਂ ਹੈਗੇ, ਜਾਣਦੇ ਹੀ ਨਹੀਂ ਹੈਗੇ ਕਿ ਜਿਹੜਾ ਹੰਸ ਹੈਗਾ ਉਹ ਇਹ ਕੁਦਰਾ ਨਹੀਂ ਖਾਏਗਾ, ਉਹ ਇਹ ਅਨਾਜ ਨਹੀਂ ਖਾਏਗਾ। ਉਹ ਜਿਨ੍ਹਾਂ ਮਾਮਲਿਆਂ ਵਿੱਚ ਇਹ ਦੁਨੀਆਦਾਰ ਲੋਕਾਂ ਨੇ ਆਪਣਾ ਆਪ ਇੰਡਲਜ ਕੀਤਾ ਹੈ, ਆਪਣਾ ਆਪ ਗਰਕ ਕੀਤਾ ਹੈ। ਹੰਸ ਜਿਹੜਾ ਮੋਤੀਆਂ ਦੀ ਚੋਕ ਚੁਗਦਾ ਹੈ, ਜਿਹੜਾ ਮਾਰਫਤ ਇਰਫਾਨ ਦਾ ਇਲਮ ਰੱਖਦਾ ਹੈ, ਉਹ ਉਹਨਾਂ 'ਚੋਂ ਬਾਹਰ ਹੈਗਾ। ਉਹਨੂੰ ਕੋਈ ਲੋੜ ਨਹੀਂ ਹੈਗੀ ਇਹ ਕੁਦਰਾ ਅਨਾਜ ਖਾਣ ਦੀ। ਇਹਦੇ ਨਾਲ ਹੀ ਬਾਬਾ ਜੀ ਦਾ ਹੋਰ ਸ਼ੇਰ ਹੈ ਕਿ ਕਲਰ ਕੇਰੀ ਛਪੜੀ ਆ ਉਲੱਥੇ ਹੰਜ। ਕਿ ਜਿਹੜੀ ਕਲਰ ਕੇਰੀ ਛਪੜੀ ਦੁਨੀਆ, ਜਿਹੜੀ ਤਦਾਬ ਦੀ ਭਰੀ ਹੈ ਛਪੜੀ, ਇਹਦੇ ਵਿੱਚ ਆ ਕੇ ਹੰਸ ਬੈਠ ਗਿਆ ਇਹਦੇ ਦੰਦੇ 'ਤੇ, ਕਿਨਾਰੇ 'ਤੇ ਹੰਸ ਬੈਠ ਗਿਆ। ਕਲਰ ਕੇਰੀ ਛਪੜੀ ਆ ਉਲੱਥੇ ਹੰਜ, ਚੁੰਝੋ ਬੋੜਨ ਨਾ ਪੀਵਣ, ਉੱਡਣ ਸਰਦੀ ਡੰਜ। ਨਾ ਦੇ ਚੁੰਝ ਪਾ ਰਹੇ ਨੇ, ਨਾ ਉਸ ਨੂੰ ਪੀ ਰਹੇ ਨੇ। They have no any trade link relationship with the worldly affairs. सूदो ज़ियान, नफ़ा नुकसान, ये वो, माया इकट्ठा करो, माल बढ़ाओ, ये करो, वो करो, ਉਹਨੂੰ ਲੁੱਟੋ, ਉਹਨੂੰ ਕਰੋ, ਉਹਨੂੰ ਘੇਰੋ, ਉਹਦੇ 'ਤੇ ਜਾਲ ਸੁੱਟੋ, ਫਰੇਬ ਦੇ ਜਾਲ, ਝੂਠ ਦੇ ਜਾਲ, ਲੋਕਾਂ ਨੂੰ ਕੂੜ ਪਾ ਕੇ। ਫਕੀਰ ਜਿਹੜਾ ਕਹਿੰਦਾ ਨਾ, ਉਹ ਇਸ 'ਚੋਂ ਬਾਹਰ ਹੁੰਦਾ। ਫਕੀਰ, ਸੱਚਾ ਫਕੀਰ ਜਿਹੜਾ ਹੁੰਦਾ, ਉਹ ਇੰਡਲਜ ਨਹੀਂ ਕਰਦਾ ਇਸ ਕਿਸੇ ਦੇ ਮਾਮਲਾਤ ਵਿੱਚ। ਸੋ ਉਹਦੇ 'ਤੇ ਉੱਡਣ ਦੀ ਕਿ ਜਦੋਂ ਉਹ ਆਇਆ ਵਾਪਸ ਉੱਡ ਜਾਵੇਗਾ, ਬਸ ਇਹ ਹੈ ਫਕੀਰ। ਇਹ ਬਾਬਾ ਜੀ ਦੇ ਫਰੀਦ ਦੇ ਜਿਹੜੇ ਆਪ ਸਰਕਾਰ ਦੇ ਸ਼ਲੋਕ।